ਮਰਾਸੀ ਬਾਵੇ ਨੇ ਚੌਰੀ ਦੇ ਕੋਲੋਂ ਮੱਝ ਲੈ ਲਈ 2 ਮਹੀਨਿਆਂ ਦੇ ਕਾਰੇ ਤੇ 500 ਦੀ ਪੁਰਾਣਿਆਂ ਵਕਤਾਂ ਦੀ ਗੱਲ ਏ। ਹੁਣ ਉਹ 2 ਮਹੀਨਿਆਂ ਦੇ ਕਾਰੇ 'ਚ 1.5 ਮਹੀਨਾ ਲੰਘ ਗਿਆ ਨਾ, 15 ਦਿਨ ਰਹਿ ਗਏ ਤੇ ਚੌਰੀ ਮਿਲਿਆ ਮਰਾਸੀ ਨੂੰ ਤੇ ਉਹਨੂੰ ਆਖਿਆ ਕਿ ਦਾਦਾ 15 ਦਿਨ ਰਹਿ ਗਏ ਨੇ ਤੇ ਕੋਈ ਪੈਸਿਆਂ ਦਾ ਬੰਦੋਬਸਤ ਕੀਤਾ ਹੀ। ਮਰਾਸੀ ਨੇ ਆਖਿਆ ਚੌਰੀ ਜੀ ਅਜੇ 15 ਦਿਨ ਪਏ ਨੇ, ਬੰਦੋਬਸਤ ਹੋ ਜਾਏਗਾ, ਤੁਸੀਂ ਪਰੇਸ਼ਾਨ ਨਾ ਹੋਵੋ। ਲੇਕਿਨ ਮਰਾਸੀ ਵਿਹਲਾ ਸੀ, ਕੰਮਕਾਜ ਕਰਦਾ ਕੋਈ ਨਹੀਂ ਸੀ, ਉਹਨੇ ਪੈਸੇ ਕਿੱਥੋਂ ਦੇਣੇ ਸਨ। ਉਹ ਚੌਰੀ ਦੇ ਅੱਬੇ ਕੋਲ ਟੁਰ ਗਿਆ, ਜਾ ਕੇ ਡੇਰੇ ਤੇ ਆਂਦਾ ਜੀ ਹਾਜੀ ਜੀ ਮੈਂ ਇੰਜ 500 ਦੀ ਮੱਝ ਲਈ ਸੀ 2 ਮਹੀਨਿਆਂ ਦੇ ਕਾਰੇ ਤੇ 15 ਦਿਨ ਬਾਕੀ ਰਹਿ ਗਏ ਨੇ, ਮੈਨੂੰ ਲੱਗਦਾ ਹੈ ਕਿ 500 ਪੂਰਾ ਨਹੀਂ ਹੋ ਸਕਣਾ, ਲਿਹਾਜ਼ਾ ਚੌਰੀ ਦਾ ਤੁਸੀਂ ਤਰਲਾ ਕਰੋ ਕਿ ਮੈਨੂੰ ਵਿੱਚੋਂ ਕੋਈ ਪੈਸੇ ਛਡਾ ਦਿਓ। ਹਾਜੀ ਨੇ ਆਖਿਆ ਕਿ ਚੱਲ ਦਾਦਾ 100 ਰੁਪਈਆ ਮੇਰੇ ਸਦਕਾ ਘੱਟ ਦੇ ਚਣੀ, ਮੈਂ ਉਹਨੂੰ ਆਖ ਲਾਂਗਾ, ਉਹ ਤੈਨੂੰ ਨਹੀਂ ਪੁੱਛਦਾ। ਮਰਾਸੀ ਆਖਿਆ ਜੀ ਠੀਕ ਹੈ 400 ਮੈਂ ਦੇ ਲਾਂਦਾ। ਵਾਪਸੀ ਲੰਘਣ ਲੱਗਾ ਉਹਨਾਂ ਦੇ ਬੂਹੇ ਦੇ ਅੱਗੋਂ ਤੇ ਅੰਦਰ ਵੜ ਗਿਆ, ਜਾ ਕੇ ਚੌਰੀ ਦੀ ਅੰਮਾ ਨੂੰ ਆਂਦਾ ਹਾਜਨ ਜੀ ਇੰਜ ਚੌਰੀ ਦੇ ਕੋਲੋਂ 500 ਦੀ ਮੱਝ ਲਈ ਸੀ ਤੇ ਮੈਂ ਮਾੜਾ ਬੰਦਾ ਵਾਂ, 100 ਹਾਜੀ ਨਾਲ ਛਡਾ ਦਿੱਤਾ, 400 ਰਹਿ ਗਿਆ, ਪਰ ਮੈਨੂੰ ਪਤਾ ਹੈ ਕਿ 400 ਵੀ ਨਹੀਂ ਦਿੱਤਾ ਜਾਣਾ ਤੇ ਤੁਸੀਂ ਵੀ ਥੋੜੀ ਜਿਹੀ ਮਿਹਰਬਾਨੀ ਕਰੋ, ਕੋਈ ਪੈਸੇ ਤੁਸੀਂ ਵੀ ਛਡਾਓ। ਉਹ ਹਾਜਨ ਨੇ ਆਖਿਆ ਕਿ ਚੱਲ ਮੈਂ ਉਹਨੂੰ ਆਖ ਲਾਂਗੀ, ਤੂੰ 100 ਮੇਰੇ ਵੱਲੋਂ ਵੀ ਘੱਟ ਦੇ ਦੇ, 300 ਰੁਪਈਆ ਦੇ ਚਣੀ। ਮਰਾਸੀ ਆਖਿਆ ਜੀ ਠੀਕ ਹੈ। ਉਹਨਾਂ ਦੇ ਘਰੋਂ ਨਿਕਲਦਾ ਸੀ ਪਿਆ ਤੇ ਉੱਤੋਂ ਚੌਰੀ ਆ ਗਿਆ। ਚੌਰੀ ਆ ਗਿਆ, ਵੇ ਦਾਦਾ ਖੈਰ ਹੀ ਕਿੱਧਰ ਲਗਾ ਫਿਰਨਾ। ਮਰਾਸੀ ਆਖਿਆ ਜੀ 100 ਹਾਜੀਰਾਂ ਨੇ ਛੱਡਿਆ, 100 ਹਾਜਨਰਾਂ ਨੇ ਛੱਡਿਆ, 300 ਰੁਪਈਆ ਰਹਿ ਗਿਆ ਵੇ ਤੇ ਉਹ ਤੁਹਾਨੂੰ ਮਿਲ ਜਾਏਗਾ, ਮੈਂ ਤੇ ਇਸ ਕੰਮ ਆਇਆ ਸਾਂ। ਚੌਰੀ ਆਖਿਆ ਚੱਲ ਜਾ 300 ਹੀ ਦੇ ਛਣੀ, ਬਈ 15 ਕੁ ਦਿਨ ਬਾਕੀ ਨਹੀਂ ਤੇ ਬੰਦੋਬਸਤ ਕਰ ਲੈ। ਮਰਾਸੀ ਆਖਿਆ ਜੀ ਠੀਕ ਹੈ। 8 ਕੁ ਦਿਨ ਹੋਰ ਲੰਘ ਗਿਆ ਤੇ ਮਰਾਸੀ ਦਾ ਚੱਕਰ ਲੱਗਾ ਉਸ ਪਿੰਡ ਜਿੱਥੇ ਚੌਧਰੀ ਦੀ ਭੈਣ ਵਿਆਹੀ ਸੀ। ਉੱਥੇ ਜਾ ਕੇ ਉਹਦੀ ਭੈਣ ਨੂੰ ਮਿਲਿਆ ਤੇ ਉਹਨੂੰ ਸਾਰੀ ਗੱਲ ਸੁਣਾਈ। ਉਸ ਕਿ ਮੈਂ ਮਾੜਾ ਬੰਦਾ ਵਾਂ ਤੇ ਮੈਨੂੰ ਨਹੀਂ ਉਮੀਦ ਮੇਰੇ ਕੋਲੋਂ 300 ਵੀ ਦਿੱਤਾ ਜਾਣਾ ਵੇ, 100 ਹਾਜਨ ਛਡਾਇਆ, 100 ਹਾਜੀ ਛਡਾਇਆ ਤੇ ਤੁਸੀਂ ਵੀ ਕੋਈ ਮਿਹਰਬਾਨੀ ਕਰੋ ਤੇ ਬਕਾਇਆ ਮੈਂ ਦੇ ਲਾਂਦਾ। ਉਹ ਚੌਰੀ ਦੀ ਭੈਣ ਨੇ ਮਰਾਸੀ ਨੂੰ ਆਖਿਆ ਕਿ ਮੇਰਾ ਉਹਨੂੰ ਸੁਣਾ ਦਈ ਜਾ ਕੇ ਕਿ ਮੈਂ 100 ਰੁਪਈਆ ਛੱਡ ਦਿੱਤਾ, ਲਿਹਾਜ਼ਾ ਤੇਰੇ ਕੋਲੋਂ 200 ਰੁਪਈਆ ਲਵੇ। ਮਰਾਸੀ ਆਖਿਆ ਜੀ ਠੀਕ ਹੈ। ਬਾਹਰ ਨਿਕਲਦਾ ਸੀ ਪਿਆ, ਉੱਤੋਂ ਚੌਰੀ ਦਾ ਭਣੂਜਾ ਆ ਗਿਆ। ਉਹਦੇ ਭਣੂਜੇ ਨੂੰ ਵੀ ਇਹੀ ਸਾਰੀ ਗੱਲ ਸੁਣਾਈ। ਉਸ ਬਸ 100 ਹਾਜੀ ਛੱਡਿਆ, 100 ਹਾਜਨ ਛੱਡਿਆ, 100 ਭੈਣ ਸਾਡੀ ਛੱਡਿਆ, 200 ਰਹਿ ਗਿਆ, ਪਰ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਉਹ ਵੀ ਨਹੀਂ ਦਿੱਤਾ ਜਾਣਾ, ਦਿਨ ਥੋੜੇ ਨੇ ਪਿੱਛੇ। ਉਹ ਭਣੂਜੇ ਚੌਧਰੀ ਦੇ ਨੇ ਆਖਿਆ ਕਿ ਮੇਰਾ ਉਹਨੂੰ ਆਖੀ ਜਾ ਕੇ 100 ਮੇਰੇ ਵੱਲੋਂ ਛੁੱਟ ਗਿਆ, 100 ਰੁਪਈਆ ਰਹਿ ਗਿਆ, ਉਹ ਦੇ ਲਈ। ਉਹਨੇ ਕਿਹਾ ਜੀ 100 ਮੈਂ ਦੇ ਲਾਂਦਾ। ਚੌਧਰੀ ਨੂੰ ਜਾ ਕੇ ਸਾਰੀ ਗੱਲ ਦੱਸੀ। ਉਸ ਚੌਧਰੀ ਆਖਿਆ ਕਿ ਚੱਲ ਠੀਕ ਹੈ, 100 ਰੁਪਈਆ ਰਹਿ ਗਿਆ, 5-7 ਦਿਨ ਬਾਕੀ ਨੇ ਤੇਰੇ ਕੋਲ ਤੇ ਉਹਨਾਂ 'ਚ ਬੰਦੋਬਸਤ ਕਰ। ਮਰਾਸੀ ਆਖਿਆ ਜੀ ਠੀਕ ਹੈ। ਉਹ ਜਦੋਂ ਐਨ ਵਾਅਦੇ ਦਾ ਟਾਈਮ ਆ ਗਿਆ, 2 ਮਹੀਨੇ ਪੂਰੇ ਹੋ ਗਏ, ਚੌਧਰੀ ਨੇ ਸੱਦਿਆ ਮਰਾਸੀ ਨੂੰ। ਉਹ ਆਖਿਆ ਦਾਦਾ ਹੁਣ ਪੈਸੇ ਕਿੱਥੇ ਨਹੀਂ, ਕੀ ਉਹਨਾਂ ਦਾ ਕਰਨਾ ਹੈ। ਮਰਾਸੀ ਆਖਿਆ ਚੌਧਰੀ ਜੀ ਤੁਸੀਂ ਤਾਂ ਸੌੜੇ ਹੀ ਪੈ ਗਏ ਹੋ, ਜਿਵੇਂ ਅੱਗੇ 400 ਦੇ ਕਤ ਅੱਲਾ ਕਰਨਾ, ਇਹ ਵੀ 100 ਦੇ ਕਤ ਨੇ।